ਬਾਜਵਾ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਇਹਦੇ ਕੀ ਸਮਾਜੀ ਅਸਰਾਤ ਨੇ? ਕੋਈ ਮੁਆਸ਼ਰਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਦਹਿਸ਼ਤਗਰਦੀ ਦੇ ਵਿੱਚ ਤਰੱਕੀ ਕਰ ਸਕਦਾ? ਇਸ ਵਕਤ ਇਹ ਵੀ ਕਿ ਅਗਰ 10 ਕੋਈ ਜਿਹੜੀ ਮਿਲੀਟੈਂਟ ਆਰਗੇਨਾਈਜੇਸ਼ਨ ਸਾਹਮਣੇ ਆਉਂਦੀਆਂ ਤੇ 7-8 ਮੁਸਲਮਾਨ ਹੁੰਦੇ। ਮਸਲਾ ਹੈ ਕਿ ਇਸ ਵਕਤ ਜਿਹੜਾ ਹੈ ਉਹ ਓਪਰੈਸਡ ਕੌਣ ਹੈ? 1 ਤੁਹਾਡੇ ਤੋਂ ਪਹਿਲੇ ਇਹਨਾਂ ਫਦਾਈ ਹਮਲੇ ਤੇ 2000 ਤੋਂ ਸ਼ੁਰੂ ਹੋਏ ਨੇ। ਇਸ ਤੋਂ ਪਹਿਲਾਂ ਆਇਰਿਸ਼ ਮੂਵਮੈਂਟਸ ਵੀ ਹੁੰਦੇ ਸਨ, ਖੁਦਕੁਸ਼ ਹਮਲੇ ਹੁੰਦੇ ਸਨ। ਜੈਪਨੀਜ਼ ਜਿਹੜੇ ਨੇ ਉਹ ਕਾਮੀਕਾਜ਼ੀ ਹਮਲੇ ਹੁੰਦੇ ਸਨ, ਬਿਲਕੁਲ ਉਹ ਵੀ ਖੁਦਕੁਸ਼ ਹਮਲਾ ਜਹਾਜ਼ ਜਾ ਕੇ ਬੰਦਰਗਾਹਾਂ ਤੇ ਮਾਰਦੇ ਸਨ। ਫਿਰ ਇਸ ਤੋਂ ਇਲਾਵਾ ਤਾਮਿਲ ਸਾਡੇ ਤੋਂ ਪਹਿਲੇ ਕਰਦੇ ਸਨ। ਨਾ ਤਾਂ ਕੋਈ ਮੌਜੂਦ, ਨਾ ਹੀ ਕੋਈ ਸਾਡਾ ਮਜ਼ਹਬ ਹੈ, ਨਾ ਹੀ ਕੋਈ ਸਾਡਾ ਏਜੰਡਾ ਹੈ। ਮੈਨੂੰ ਕੋਈ ਸਮਝਾਉਣਾ ਚਾਹਵੇ ਕਿ ਕੋਈ ਐਸੀ ਦਹਿਸ਼ਤਗਰਦ ਤੰਜ਼ੀਮ ਹੈ ਜਿਹਦੇ ਪਿੱਛੇ ਕੋਈ ਬਿਗਰ ਇੰਟਰਨੈਸ਼ਨਲ ਗੇਮ ਨਹੀਂ ਹੈ, ਤੇ ਫਿਰ ਮੈਂ ਆਖਾਂ ਕਿ ਅਸੀਂ ਲੋਕਲ ਦਹਿਸ਼ਤਗਰਦ ਹਾਂ। ਬਿਲਕੁਲ ਠੀਕ, ਯਾਨੀ ਇੰਟਰਨੈਸ਼ਨਲ ਸਰ ਕੋਈ ਵੀ ਦਾਇਸ਼ ਲਾ ਲਓ, ਅਫਗਾਨਿਸਤਾਨ ਤਾਲਿਬਾਨ ਲਾ ਲਓ, ਸਾਡੇ ਲਾ ਲਓ, ਕਿਤੇ ਵੀ ਦੁਨੀਆ ਦੇ ਵਿੱਚ ਜਿਹੜੀ ਦਹਿਸ਼ਤਗਰਦੀ ਤੰਜ਼ੀਮ ਦਾ ਜਿਹਦੇ ਤੇ ਇਲਜ਼ਾਮ ਲਾਉਂਦੇ ਹੋ, ਉਹ ਕਿਸੇ ਇੰਟਰਨੈਸ਼ਨਲ ਕੌਨਫਲਿਕਟ ਦਾ ਉਹ ਨਤੀਜਾ ਹੈ। ਹੁਣ ਇਹਦਾ ਨੁਕਸਾਨ ਕੀ ਹੋਇਆ ਸਾਨੂੰ? ਸਭ ਤੋਂ ਪਹਿਲਾਂ ਐਜ਼ ਅ ਮੁਸਲਿਮ ਤੁਸੀਂ ਓਪਰੈਸਡ, ਇਸ ਵਕਤ ਮੁਸਲਮਾਨ ਦੁਨੀਆ 'ਚ ਓਪਰੈਸਡ ਨੇ। ਕੁਛ ਸਾਡੀ ਵੀ ਆਪਣੇ ਦੀਨ ਤੋਂ ਦੂਰੀ, ਇਲਮ ਤੋਂ ਦੂਰੀ, ਰਿਸਰਚ ਤੋਂ ਦੂਰੀ। ਮਤਲਬ ਮੈਂ ਦੀਨ ਔਰ ਦੁਨੀਆ ਦੇ ਇਲਮ ਨੂੰ ਅਲੱਗਾ ਸਮਝਦਾ ਨਹੀਂ। ਮੈਂ ਸਮਝਦਾ ਅੱਲਾਹ ਤਾਲਾ ਨੇ ਸਾਡੇ ਵਾਸਤੇ ਇੱਕੋ ਤਰ੍ਹਾਂ ਵਾਜਿਬ ਹੈ। ਇਹ ਹੈ ਹੀ ਸੋਸ਼ਲ ਸਿਸਟਮ ਨਾ, ਦੀਨ ਸਾਡਾ। ਅਸੀਂ ਇਲਮ ਤੋਂ ਹੀ ਦੂਰ ਹਾਂ। ਅੱਲਾਹ ਦਾ ਹੋਵੇ ਜਾਂ ਦੁਨੀਆ ਦਾ ਹੋਵੇ, ਇਲਮ ਹੈ ਨਾ, ਅੱਲਾਹ ਦਾ ਦਿੱਤਾ ਹੋਇਆ। ਮਿਹਨਤ ਹੈ, ਈਮਾਨਦਾਰੀ, ਅਸੀਂ ਆਪਣੇ ਉਹ ਅਸੂਲ ਛੱਡ ਦਿੱਤੇ ਨੇ ਜਿਹਦੀ ਵਜ੍ਹਾ ਤੋਂ ਬਾਕੀ ਅਕਵਾਮ ਮਗਰਬ ਤਰੱਕੀ ਕਰ ਗਿਆ। ਸਰ ਤੁਹਾਡੇ ਰੋਹਿੰਗੀਆ, ਤੁਹਾਡੇ ਕਸ਼ਮੀਰੀ, ਤੁਹਾਡੇ ਫਲਸਤੀਨੀ, ਉਹਨਾਂ ਦੀ ਜਿਹੜੀ ਜੈਨੂਅਨ ਤਹਿਰੀਕੇ ਆਜ਼ਾਦੀ ਸੀ, ਉਹ ਵੀ ਦਹਿਸ਼ਤਗਰਦੀ ਦੇ ਨਾਲ ਹੋ ਗਈ। ਉਹ ਤੇ ਆਪਣੀ ਆਜ਼ਾਦੀ ਦੀ ਜੰਗ ਨਹੀਂ ਲੜ ਸਕਦੇ, ਦਹਿਸ਼ਤਗਰਦੀ ਦਾ ਇਲਜ਼ਾਮ ਲੱਗ ਜਾਂਦਾ। ਇੰਡੀਆ ਖੁੱਲੇ ਮੂੰਹ ਆਤੰਕਵਾਦੀ ਕਹਿ ਦਿੰਦਾ। ਦਹਿਸ਼ਤਗਰਦ ਤੇ ਨਹੀਂ ਨੇ, ਉਹ ਤੇ ਆਪ ਹੱਕ ਰਾਏ ਹੀ ਮੰਗ ਰਹੇ, ਉਸ ਤੇ ਸਵਾਬੇ ਰਾਏ ਮੰਗ ਰਹੇ ਨੇ, ਉਹ ਤੇ ਤੁਹਾਡੇ ਕੋਲ ਕੋਈ ਮੁਸ਼ਕਿਲ ਚੀਜ਼ ਨਹੀਂ ਮੰਗ ਰਹੇ। ਹੁਣ ਸਰ ਜਿਹੜਾ ਇਹਦਾ ਇੰਪੈਕਟ ਹੈ, ਮੈਂ ਤੁਹਾਨੂੰ ਅਰਜ਼ ਕਰਾਂ ਕਿ ਸਭ ਤੋਂ ਪਹਿਲਾਂ ਇਹਦਾ ਇੰਪੈਕਟ ਹੁੰਦਾ ਹੈ ਕਿ ਜਿਹੜੀ ਅਦਮ ਬਰਦਾਸ਼ਤ ਵੱਜ ਜਾਂਦੀ ਹੈ। ਮਤਲਬ ਤੁਸੀਂ ਬਚਪਨ ਦੇ ਵਿੱਚ ਸਾਡੇ ਮਜ਼ਹਬੀ ਜਿਹੜੇ ਸਾਡੇ ਹੈ ਨੇ, ਮੁਹਰਮ ਨੇ, ਈਦ ਮਿਲਾਦੁਨ ਨਬੀ, ਬੜੇ ਖੂਬਸੂਰਤ ਹੁੰਦੇ ਸਨ। ਅਸੀਂ ਇੱਕ ਦੂਜੇ ਨਾਲ ਰਲ ਕੇ ਸਾਰੀ ਆਪਣਾ ਕੀ ਆਖਦਾ ਹੈ ਗਮੇ ਇਮਾਮ ਹੁਸੈਨ ਵੀ ਮਨਾਉਂਦੇ ਸਾਂ, ਅਸੀਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵਿਲਾਦਤ ਦਾ ਜਸ਼ਨ ਵੀ ਮਨਾਉਂਦੇ ਸਾਂ। ਤੁਸੀਂ ਵੇਖੋ ਕਿਤਨੀ ਰੈਡੀਕਲਾਈਜੇਸ਼ਨ, ਕੋਈ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਉੱਤੋਂ ਸਾਡੇ ਸਕੂਲ ਬੰਦ, ਤਾਲੀਮ ਬੰਦ, ਦੈਨ ਸਾਡੀ ਫੋਰਨ ਡਾਇਰੈਕਟ ਇਨਵੈਸਟਮੈਂਟ ਬੰਦ। ਪੂਰੀ ਗਵਰਨਮੈਂਟ ਦਾ ਸਾਰਾ ਜ਼ੋਰ ਸਿਕਿਉਰਿਟੀ ਇਨਫਰਾਸਟ੍ਰਕਚਰ ਔਰ ਸਿਕਿਉਰਿਟੀ ਇਨੇਬਲਰਸ ਲਾਉਣ 'ਤੇ ਲੱਗ ਗਿਆ। ਤੁਸੀਂ ਜ਼ਿਆਦਾ ਦੂਰ ਕਿਉਂ ਜਾਂਦੇ ਹੋ? ਉਸ ਘਰ ਨੇ ਕੀ ਤਰੱਕੀ, ਉਹਦੇ ਬੱਚਿਆਂ ਨੇ ਕੀ ਪੜ੍ਹਨਾ ਹੁੰਦਾ ਜਿਨ੍ਹਾਂ ਦੀ ਪਿੰਡ 'ਚ ਦੁਸ਼ਮਣੀ ਹੋਵੇ ਔਰ 10 ਗਾਰਡ ਉਹਨਾਂ ਰੱਖੇ ਹੋਣ। ਸਰ ਪਿੰਡ 'ਚ ਦੁਸ਼ਮਣੀ ਨਹੀਂ ਪੈ ਗਈ, ਸਾਡੀ ਤੇ ਆਪਣੇ ਘਰ 'ਚ ਹੀ ਪੈ ਗਈ। ਸਾਡੇ ਆਪਣੇ ਘਰ ਦੇ ਮਸਾਇਲ ਹੱਲ ਹੋਣ, ਅਸੀਂ ਸਿਕਿਉਰਿਟੀ ਪੈਰਾਡਾਈਮ ਤੋਂ ਨਿਕਲਾਂਗੇ ਤੇ ਪ੍ਰੋਗਰੈਸ ਵੱਲ ਜਾਵਾਂਗੇ। ਹੁਣ ਅਸੀਂ ਐਸੇ ਕੁਐਗਮਾਰ 'ਚ ਫਸੇ ਹਾਂ ਕਿ ਇਹਦੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰਨਾ, ਡਿਵੈਲਪਮੈਂਟ ਦਾ ਰਾਸਤਾ ਲੈਣਾ, ਤਾਂ ਉਸ ਡਿਵੈਲਪਮੈਂਟ ਦੇ ਅੱਗੇ ਵੀ ਦਹਿਸ਼ਤਗਰਦੀ ਆਖੜੀ ਹੁੰਦੀ। ਰੀਸੈਂਟਲੀ ਹੁਣ ਜਿਹੜੇ ਸਾਡੇ ਸੀਪੈਕ ਪ੍ਰੋਜੈਕਟਸ ਨੇ, ਉਹਦੇ ਵਾਸਤੇ ਸਾਡੀ ਪੂਰੀ ਕੋਸ਼ਿਸ਼ ਜਾਰੀ ਹੈ।